ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਸਿਆਸਤ ਦੇ ਨਾਲ ਜੁੜੇ, ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਦੋ ਅਹਿਮ ਚਿਹਰਿਆਂ ਦੇ ਬਾਰੇ, ਜਿਨ੍ਹਾਂ ਦੀ ਕਦੇ ਪੰਜਾਬ ਦੇ ਵਿੱਚ ਦਰਕਾਰ ਰਹੀ ਹੈ, ਮੰਗ ਰਹੀ ਹੈ, ਤੇ ਆਪਣੇ ਇੱਕ ਵੱਖਰੇ ਕਿਰਦਾਰ ਕਰਕੇ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਖਰੇ ਤੌਰ ਦੀ ਰਾਜਨੀਤੀ, ਇੱਕ ਵੱਖਰੇ ਤਰ੍ਹਾਂ ਦੀ ਰਾਜਨੀਤੀ ਕਰਨ ਦੇ ਲਈ ਮਸ਼ਹੂਰ ਰਹੇ ਨੇ। ਪਰ ਸਿਆਣੇ ਕਹਿੰਦੇ ਨਾ ਵੀ ਜੇ ਸਿਆਸਤ ਤੌਰ ਤੇ, ਸਿਆਸੀ ਤੌਰ ਤੇ ਤੁਸੀਂ ਕਿਸੇ ਖਾਸ ਵਿਚਾਰਧਾਰਾ ਤੋਂ ਜਾਂ ਤਾਂ ਪ੍ਰਭਾਵਿਤ ਨਹੀਂ ਤੇ ਜਾਂ ਉਹਦੇ ਨਾਲ ਜੁੜੇ ਨਹੀਂ, ਫਿਰ ਤੁਸੀਂ ਆਪਣੇ ਆਪ ਨੂੰ ਸਿਆਸੀ ਸ਼ਸ਼ੋਪੰਜ ਤੇ ਚੁਰਾਹੇ ਤੇ ਖੜੇ ਮਹਿਸੂਸ ਕਰਦੇ ਆ। ਮੈਂ ਗੱਲ ਕਰਨ ਜਾ ਰਿਹਾ ਸਿੱਧੂ ਜੋੜੇ ਦੀ। ਸਿੱਧੂ ਜੋੜਾ ਕਾਂਗਰਸ ਦੇ ਬਾਰੇ ਜਦੋਂ ਬਿਆਨ ਦਿੱਤਾ ਮੈਡਮ ਸਿੱਧੂ ਨੇ, ਉਸ ਤੋਂ ਬਾਅਦ ਸਿੱਧੂ ਪ੍ਰਿਯੰਕਾ ਗਾਂਧੀ ਨੂੰ ਵੀ ਮਿਲਦੇ ਨੇ, ਟਾਈਮ ਹੀ ਮਿਲਦਾ, ਸਾਰਾ ਕੁਛ ਹੈ। ਉਸ ਤੋਂ ਬਾਅਦ ਆ ਕੇ ਇੱਕਾ ਦੁੱਕਾ ਬਿਆਨ ਵੀ ਚਰਚਾ ਦੇ ਵਿੱਚ ਹੁੰਦੇ ਨੇ। ਪਰ ਹੁਣ ਕਹਿੰਦੇ ਅੱਜ ਕੱਲ੍ਹ ਗਊਆਂ ਦੀ ਸੇਵਾ ਬਹੁਤ ਕੀਤੀ ਜਾ ਰਹੀ ਹੈ, ਜਾਂ ਕੀ ਗਊਆਂ ਦੇ ਸਹਾਰੇ ਭਾਜਪਾ ਦੀ ਸ਼ਰਨ ਲੱਭ ਰਿਹਾ ਸਿੱਧੂ ਜੋੜਾ ਚ? ਪ੍ਰਵੀਨ ਜੀ, ਨਵਜੋਤ ਸਿੰਘ ਸਿੱਧੂ ਬਾਕਮਾਲ ਬੁਲਾਰੇ ਨੇ ਜੀ, ਤੇ ਬੁਲਾਰੇ ਵੀ ਇਸ ਕਦਰ ਕਿ ਉਹ ਤਿੰਨੋਂ ਭਾਸ਼ਾਵਾਂ ਚ ਬੋਲਣ ਦੇ ਬਹੁਤ ਮਾਹਰ ਨੇ। ਔਰ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿੱਖ ਇਮਾਨਦਾਰ ਸਿਆਸਤਦਾਨ ਵਜੋਂ ਹੈ ਕਿ ਪੈਸੇ ਦੇ ਮਾਮਲੇ ਦੇ ਵਿੱਚ ਉਹ ਕਰਪਟ ਨਹੀਂ ਹੈਗੇ, ਇਹ ਉਹਨਾਂ ਦੀ ਦਿੱਖ ਹੈ। ਜੀ ਜੀ, ਵਿਵਾਕ ਤੌਰ ਦੇ ਉੱਤੇ ਜਾਣਿਆ ਜਾਂਦਾ, ਮੂੰਹ ਫੱਟ ਦੇ ਤੌਰ ਤੇ ਜਾਣਿਆ ਜਾਂਦਾ। ਕ੍ਰਿਕਟ ਤੇ ਕਮੈਂਟੇਟਰ ਤੇ ਆਉਣਾ, ਕਮੇਡੀਅਨ ਸ਼ੋਅ ਦੇ ਵਿੱਚ ਐਂਟਰੀ ਦੇ ਕਰਕੇ ਮਕਬੂਲ ਨੇ, ਲੋਕਾਂ 'ਚ ਪਹਿਚਾਣੇ ਹੋਏ ਚਿਹਰੇ ਨੇ। ਸੋ ਜਿਨ੍ਹਾਂ ਨੂੰ, ਜਿਹੜੇ ਕੁਝ ਵਿਅਕਤੀ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਚੁੰਬਕ ਲੱਗੀ ਆ ਕਿ ਲੋਕਾਂ 'ਚ ਜਾਣ ਤਾਂ ਲੋਕ ਖਿੱਚੇ ਚਲੇ ਆਉਂਦੇ ਨੇ। ਸੋ ਇਹ 'ਚ ਕੋਈ ਦੋ ਰਾਏ ਨਹੀਂ, ਪਰ ਇਮਾਨਦਾਰੀ ਕੱਲੀ ਪੈਸੇ ਦੇ ਮਾਮਲੇ 'ਚ ਨਹੀਂ ਹੁੰਦੀ। ਤੁਹਾਡੀ ਕਮਿਟਮੈਂਟ ਕਹੀ ਜੀ ਹੈ, ਤੁਸੀਂ ਆਪਣੇ ਬੋਲਾਂ ਤੇ ਕਿੰਨੇ ਖੜੇ ਹੋ। ਜੀ ਜੀ, ਤੁਸੀਂ ਸਿਧਾਂਤ ਕੋਈ ਧਾਰਿਆ ਤੇ ਉਹ ਸਿਧਾਂਤ ਉੱਤੇ ਤੁਰ ਰਹੇ ਹੋ ਕਿ ਨਹੀਂ, ਪਹਿਰਾ ਦੇ ਰਹੇ ਹੋ ਕਿ ਨਹੀਂ, ਇਹ ਵੀ ਇਮਾਨਦਾਰੀ। ਸ਼ਬਦ ਤੁਹਾਡੇ ਕੋਲ, ਅਲੰਕਾਰ ਤੁਹਾਡੇ ਕੋਲ ਕਿੰਨੇ ਕਨੇ ਦਾ ਪ੍ਰਗਟਾਵਾ ਵੀ ਉਸ ਸਮੇਂ ਹੋ ਜਾਂਦਾ ਜਦੋਂ ਤੁਸੀਂ ਟੌਪ ਦੇ ਦੋ ਮੌਕਿਆਂ ਤੇ, ਜਦੋਂ ਤੁਸੀਂ ਬੀਜੇਪੀ 'ਚ ਨਰਿੰਦਰ ਮੋਦੀ ਦੀ ਤਾਰੀਫ ਦੇ ਪੁਲ ਬੰਨ੍ਹਦੇ ਹੋ ਤਾਂ ਉਹੀ ਅਲੰਕਾਰ ਤੇ ਉਹੀ ਇਬਾਰਤ, ਉਹੀ ਫੋਟੋਸਟੇਟ ਕਾਪੀ ਕਰਕੇ ਤੁਸੀਂ ਸੋਨੀਆ ਤੇ ਮਤਲਬ ਮਨਮੋਹਨ ਸਿੰਘ ਲਈ ਬੋਲਦੇ ਹੋ, ਉਹੀ ਸਹੀ ਹੈ। ਬਿਲਕੁਲ। ਤੇ ਇਸ ਲਈ ਮਤਲਬ ਕਿ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਕਿ ਤੁਹਾਡੇ ਕੋਲ ਢੋਲ ਵਜਾ ਕੇ ਕਹਿਣ ਨੂੰ ਤਾਂ ਬਹੁਤ ਕੁਛ ਹੈ, ਪਰ ਜਗ੍ਹਾ ਤੁਹਾਨੂੰ ਦੋ ਤਰ੍ਹਾਂ ਦਾ ਹੀ ਲਾਉਣਾ ਆਉਂਦਾ ਹੈ। ਜੀ ਜੀ, ਤੋ ਉਹ ਨਵਜੋਤ ਸਿੰਘ ਸਿੱਧੂ ਦੀ ਇਹ ਸ਼ਬਦਾਂ ਦੀ ਚੋਣ ਇਹ ਦੱਸ ਦਿੰਦੀ ਹੈ ਕਿ ਤੁਹਾਡੇ ਅੰਦਰ ਲੀਡਰਾਂ ਦੇ ਨੇੜੇ ਜਾਣ ਦੀ ਤੇ ਸਿਆਸੀ ਰੁਤਬੇ ਹਾਸਲ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾ ਕੇ ਚਾਪਲੂਸੀ ਕਰਨ ਦੀ ਕਲਾ ਵੀ। ਜੀ, ਉਹ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ, ਨਵਜੋਤ ਸਿੰਘ ਸਿੱਧੂ ਕਰਕੇ ਹੀ ਸਿਆਸਤ ਦੇ ਵਿੱਚ ਜਿੰਨੀ ਥਾਂ ਬਣਾ ਪਾਈ, ਰਾਹ ਉਹਨਾਂ ਨੇ ਦਿੱਤਾ। ਬਾਅਦ ਚ ਉਹਨਾਂ ਨੇ ਆਪਣੀ ਬੇਵਾਕੀ ਦੇ ਤੌਰ ਤੇ, ਆਪਣੀ ਬੋਲਬਾਣੀ ਦੇ ਤੌਰ ਤੇ ਵੀ ਥਾਂ ਬਣਾਈ ਕਿ ਜੀ MLA ਵੀ ਬਣ ਗਈ ਜੀ, ਸੰਸਦੀ ਸਕੱਤਰ ਦਾ ਉਹਦਾ ਵੀ ਮਿਲ ਗਿਆ ਜੀ, ਹੈ ਨਾ, ਉਹ ਸਾਰਾ ਕੁਛ ਸਰਕਾਰੀ ਨੌਕਰੀ ਛੱਡ ਕੇ ਇੱਧਰ ਆ ਗਏ ਜੀ। ਸੋ ਫਿਰ ਦੋਏ ਜੋੜਾ, ਸਿੱਧੂ ਜੋੜਾ ਚਰਚਿਤ ਰਿਹਾ ਤੇ ਚਰਚਾ ਦੇ ਵਿੱਚੋਂ ਕਾਂਗਰਸ ਦੇ ਵਿੱਚ ਫਿਰ ਕਿਸੇ ਸਮੇਂ ਸਿਖਰ ਵੱਲ ਜਾਂਦਾ ਦਿਖਿਆ, ਮੰਤਰੀ ਵੀ, ਪ੍ਰਧਾਨ ਵੀ, ਤੇ ਫਿਰ ਉਨੀ ਹੀ ਤੇਜ਼ੀ ਨਾਲ ਪੌੜੀਆਂ ਉਤਰਦਾ ਵੀ ਦਿਖਿਆ ਕਿ ਜਦੋਂ ਕਿਸੇ ਪਾਸੇ ਵੀ ਗੱਲ ਤਣ ਪੱਤਰ ਨਹੀਂ ਲੱਗੀ ਤੇ ਫਿਰ ਲਗਭਗ ਇੰਝ ਲੱਗਿਆ ਕਿ ਕਾਂਗਰਸ ਉਹ ਸਾਈਡ ਲਾਈਨ ਹੈ। ਪਰ ਅਚਾਨਕ ਨਵਜੋਤ ਕੌਰ ਸਿੱਧੂ ਦੇ ਹਵਾਲੇ ਨਾਲ ਫਿਰ ਸਾਹਮਣੇ ਆ ਗਏ ਜਦੋਂ 500 ਕਰੋੜ ਦਾ ਉਹਨਾਂ ਨੇ ਕਾਂਗਰਸੀਆਂ ਤੇ ਦੋਸ਼ ਲਾਇਆ, ਤੇ ਉਹ ਦੋਸ਼ ਬੜਾ ਗੰਭੀਰ ਹੈ। ਉਹਦੇ ਸਪਸ਼ਟ ਜਵਾਬ ਤਾਂ ਅਜੇ ਕਾਂਗਰਸੀ ਵੀ ਦੇ ਨਹੀਂ ਪਾਏ। ਜੀ ਜੀ, ਹੈ ਨਾ, ਪਰ ਫਿਰ ਵੀ ਉਹਦਾ ਜਵਾਬ ਕਿਤੇ ਕੈਪਟਨ ਅਮਰਿੰਦਰ ਦਿੰਦਾ ਹੈ, ਕਿਤੇ ਰਾਜਾ ਵੜਿੰਗ ਕੁਝ ਬੋਲਦਾ ਹੈ, ਕਿਤੇ ਦਿੱਲੀ ਵਾਲੇ ਉਹਦੀ ਮੈਂਬਰਸ਼ਿਪ ਖਾਰਜ ਕਰਕੇ ਰਾਜਾ ਵੜਿੰਗ ਰਾਹੀਂ ਸਾਬਤ ਕਰ ਦੇਣ ਕਿ ਲਓ ਜੀ ਸਾਡਾ ਨਾਤਾ ਟੁੱਟ ਗਿਆ। ਪਰ ਪੰਜਾਬ ਦੇ ਲੋਕ ਇਹ ਜਾਣਨ ਲਈ ਉਤਾਵਲੇ ਜ਼ਰੂਰ ਰਹਿੰਦੇ ਨੇ ਕਿ ਵੀ ਸਿੱਧੂ ਜੋੜਾ ਕਰੂਗਾ ਕੀ। ਜੀ, ਜਦੋਂ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਤੋਂ ਦੁਬਾਰਾ ਸਮਾਂ ਮੰਗ ਰਹੇ ਸੀ ਤੇ ਚਰਚਾਵਾਂ ਤੁਰੀਆਂ ਕਿ ਸਮਾਂ ਮਿਲ ਗਿਆ ਜੀ ਮੁਲਾਕਾਤ ਦਾ, ਪਰ ਬਾਅਦ ਚੋਂ ਖਬਰ ਆਈ ਕਿ ਸਮਾਂ ਤਾਂ ਰੱਦ ਹੋ ਗਿਆ ਜੀ, ਨਹੀਂ ਮੁਲਾਕਾਤ ਹੋਊਗੀ। ਇਹ ਸਾਰੀ ਕਾਰਗੁਜ਼ਾਰੀ ਦੇ ਦਰਮਿਆਨ, ਇਸ ਬਿਆਨਬਾਜ਼ੀ ਦੇ ਦੌਰਾਨ ਬੀਬੀ ਨਵਜੋਤ ਕੌਰ ਸਿੱਧੂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਰਾਜਪਾਲ ਨੂੰ ਮੈਮੋਰੰਡਮ ਦੇ, ਆਹ ਕਰ ਉਹ ਕਰ, ਉਸ ਦੌਰਾਨ ਉਹ ਇਹ ਮੀਡੀਆ 'ਚ ਦਮ ਭਰਦੀ ਆ ਕਿ ਅਸੀਂ ਕਾਂਗਰਸ 'ਚ, ਪਰ ਮੇਰੀ ਗੱਲ ਅਮਿਤ ਸ਼ਾਹ ਮੋੜਦਾ ਨਹੀਂ। ਮੈਂ ਕਿਹਾ ਚੰਡੀਗੜ੍ਹ ਦਾ ਮਸਲਾ ਕਿ ਜਿਹਨੂੰ ਵੱਖਰੀ ਯੂਟੀ, ਕੱਲੀ ਯੂਟੀ, ਸੰਪੂਰਨ ਯੂਟੀ ਬਣਾਉਣ ਦਾ ਗਲਤ ਹੈ ਜੀ, ਉਹਨਾਂ ਨੇ ਵਾਪਸ ਲੈ ਲਿਆ। ਮੇਰੇ ਕਹੇ ਤੇ ਜੀ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ 'ਚ ਕੇਂਦਰ ਪਿੱਛੇ ਹਟਿਆ। ਮੈਂ ਇੰਨਾ ਕੁਛ ਕਰਾਉਣ ਦਾ ਮਤਲਬ ਇਹਦੇ ਨਾਲ ਹੀ ਇਹ ਸੁਨੇਹਾ ਦਿੱਤਾ
ਕਿ ਕੋਈ ਗੱਲ ਨਹੀਂ, ਸੋਨੀਆ, ਰਾਹੁਲ ਗਾਂਧੀ ਜਾਂ ਪ੍ਰਿयंका ਗਾਂਧੀ ਸਾਨੂੰ ਨਹੀਂ ਪੁੱਛਦੇ, ਨਾ ਪੁੱਛਣ, ਸਾਨੂੰ ਤਾਂ ਅਮਿਤ ਸ਼ਾਹ ਪੁੱਛਦਾ। ਜਾਂ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਸਾਡੀ ਬੀਜੇਪੀ 'ਚ ਪਹੁੰਚ ਕਿੱਥੋਂ ਆ। ਸੋ ਉੱਥੋਂ ਕਈ ਲੋਕਾਂ ਨੇ, ਰਾਜਨੀਤਿਕ ਲੋਕਾਂ ਨੇ ਮੁਸਕ ਲੈਣੀ ਸ਼ੁਰੂ ਕੀਤੀ ਕਿ ਕੀ ਇਹ ਬੀਜੇਪੀ ਦਾ ਰੁਖ ਅਖਤਿਆਰ ਕਰਨਗੇ। ਜੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਜਿਹੋ ਜਿਹਾ ਖਲਾਰਾ ਪੈਂਦਾ ਰਿਹਾ ਤੇ ਨਵਜੋਤ ਸਿੰਘ ਸਿੱਧੂ ਚੁੱਪ ਤੁਰੇ ਆਉਂਦੇ ਰਹੇ ਨਾਲ। ਹੁਣ ਇੱਕ ਨਵਾਂ ਪਹਿਲੂ ਆਇਆ ਸਾਹਮਣੇ। ਉਸ ਪਹਿਲੂ ਨੇ ਸਿੱਧਾ ਸੰਕੇਤ ਦਿੱਤਾ ਕਿ ਵੀ ਇਹ ਬੀਜੇਪੀ 'ਚ ਥਾਂ ਲੱਭਦੇ ਨੇ। ਨਵਜੋਤ ਕੌਰ ਸਿੱਧੂ ਕਹਿੰਦੀ ਮੈਂ ਚਿੱਠੀ ਲਿਖੀ ਆ ਤੇ ਉਹ ਚਿੱਠੀ ਰਾਹੀਂ ਮੈਂ ਵਿਸ਼ਵ ਹਿੰਦੂ ਪ੍ਰੀਸ਼ਦ ਤੱਕ ਪਹੁੰਚ ਕੀਤੀ ਆ। ਜੀ। ਪ੍ਰਵੀਨ ਤੋਗੜੀਆ ਸਭ ਨੂੰ ਚੇਤੇ ਹੋਣਾ, ਵੈਸੇ ਤਾਂ ਬੀਜੇਪੀ ਨੇ ਉਹਨੂੰ ਵੀ ਵਰਤ ਕੇ ਖੁੱਡੇ ਜੀ ਲਾਇਆ ਹੋਇਆ ਹੁਣ ਤਾਂ, ਹੈਨਾ, ਪਰ ਉਹਦੇ ਤੱਕ ਪਹੁੰਚ ਕਰਨ ਦਾ ਮਤਲਬ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਾ ਰਾਹ ਚੁਣਨਾ, ਪੰਜਾਬ 'ਚ ਕਿਹੜੀ ਲੋੜ ਪਈ ਆ ਉਹਨਾਂ ਦੀ, ਕਿਉਂ ਉਹਨਾਂ ਕੋਲ ਜਾਣ ਦੀ ਲੋੜ ਆ। ਮੁੱਦਾ ਹੈਗਾ ਜੀ ਪੰਜਾਬ ਦੇ ਵਿੱਚ ਅਵਾਰਾ ਗਊਆਂ, ਅਵਾਰਾ ਪਸ਼ੂਆਂ ਦਾ। ਜੀ ਸਹੀ ਹੈ। ਨਵਜੋਤ ਕੌਰ ਸਿੱਧੂ ਨੇ ਇਹ ਪੰਜਾਬ ਦੇ ਵੱਡੇ ਮਸਲੇ ਨੂੰ ਛੂਹਿਆ ਜ਼ਰੂਰ ਹੈ। ਮਸਲਾ ਵੱਡਾ ਹੈ, ਠੀਕ ਹੈ, ਔਰ ਗੰਭੀਰ ਵੀ ਹੈ। ਪੰਜਾਬ ਦੀਆਂ ਸੜਕਾਂ ਤੇ ਅਵਾਰਾ ਪਸ਼ੂ ਨੇ, ਉਹ ਖੇਤਾਂ 'ਚ ਵੀ ਨੁਕਸਾਨ ਕਰਦੇ ਨੇ, ਉਹ ਸੜਕਾਂ ਤੇ ਵੀ ਨੁਕਸਾਨ ਕਰਦੇ ਨੇ, ਉਹ ਹਾਦਸਿਆਂ ਦਾ ਵੀ ਕਾਰਨ ਬਣਦੇ ਨੇ, ਫਸਲ ਬਰਬਾਦੀ ਦਾ ਵੀ ਕਾਰਨ ਬਣਦੇ ਨੇ। ਸ਼ਹਿਰਾਂ, ਗਲੀਆਂ, ਕਸਬੇ, ਮੁਹੱਲਿਆਂ ਦੇ ਵਿੱਚ ਉਹ ਆਪ ਵੀ ਕੂੜਾ ਖਾਂਦੇ ਨੇ, ਲਿਫਾਫੇ ਖਾਂਦੇ ਨੇ, ਮਰਦੇ ਨੇ, ਬਹੁਤ ਕੁਛ। ਤੇ ਇਸ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਬਣੀਆਂ। ਕੋਈ ਗਊਸ਼ਾਲਾ ਚਲਾਉਂਦਾ ਹੈ, ਕੋਈ ਗਊ ਰੱਖਿਅਕ ਬਣਿਆ ਹੈ, ਕਿਸੇ ਨੇ NGO ਖੋਲੀ ਹੈ, ਕਿਸੇ ਨੇ ਟਰਸਟ ਬਣਾਇਆ ਹੈ, ਕੋਈ ਕੇਂਦਰ ਤੋਂ ਫੰਡ ਲੈਂਦਾ ਹੈ, ਕੋਈ ਸੂਬਾ ਸਰਕਾਰ ਤੋਂ ਫੰਡ ਲੈਂਦਾ ਹੈ। ਸਰਕਾਰਾਂ ਗਊ ਸੈਸ ਲੈਂਦੀਆਂ ਨੇ, ਪਰ ਨਾ ਗਊਆਂ ਦੀ ਰੱਖਿਆ ਹੁੰਦੀ ਆ, ਨਾ ਲੋਕਾਂ ਦੀ ਰੱਖਿਆ ਹੁੰਦੀ। ਫਿਰ ਇਸ ਨੂੰ ਧਾਰਮਿਕ ਰੰਗਤ ਵੀ ਚੜ੍ਹਦੀ ਹੈ। ਮਤਲਬ ਰੱਖਣ ਕਿਸਾਨ ਉਹ ਜਿਹੜੇ ਮਰਜ਼ੀ ਭਾਈਚਾਰੇ ਚੋਂ ਆਉਂਦਾ ਹੋਵੇ, ਦੁੱਧ ਉਹ ਪੀਣ, ਤੇ ਜਦੋਂ ਦੁੱਧ ਦੇਣ ਜੋਗਾ ਨਾ ਉਹ ਫਿਰ ਛੱਡ ਦੋ, ਤੇ ਫਿਰ ਇੱਕ ਖਾਸ ਧਰਮ ਨੂੰ ਕਹੋ ਕਿ ਤੁਹਾਡੀ ਮਾਂ ਫਿਰਦੀ ਹੈ। ਜੀ ਸਹੀ ਹੈ ਨਾ। ਫਿਰ ਉਹ ਤਰੀਕਾ ਕਰ ਆ ਜਾਂਦਾ। ਹੁਣ ਇਸ ਦੇ ਵਿੱਚ ਫਿਰ ਟਕਰਾਅ ਦੀ ਸਥਿਤੀ ਵੀ ਪੈਦਾ ਹੁੰਦੀ ਹੈ। ਹੁਣ ਜਿੱਥੇ ਇਹ ਸਮਾਜਿਕ ਜ਼ਿੰਮੇਵਾਰੀ ਹੈ, ਉੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਹਰ ਚੀਜ਼ ਖਰੀਦਣ ਤੇ ਗਊ ਸੈਸ ਲੈਂਦੇ ਨੇ। ਸਹੀ ਹੈ। ਪਰ ਨਵਜੋਤ ਕੌਰ ਸਿੱਧੂ ਨੇ ਜੋ ਰਾਜਨੀਤੀ ਚੁਣੀ, ਉਹ ਕਹਿੰਦੀ ਵੀ ਕਿ ਗਊਆਂ ਨੂੰ ਸੰਭਾਲਣ ਦਾ ਕੰਮ ਵਿਸ਼ਵ ਹਿੰਦੂ ਪ੍ਰੀਸ਼ਦ ਮਿਲ ਕੇ ਕਰੇ, ਅਸੀਂ ਉਹਦੇ ਨਾਲ ਆ। ਪੰਜਾਬ ਦੇ ਵਿੱਚ ਸਰਕਾਰ ਕੋਲ ਆ ਜ਼ਮੀਨਾਂ ਪਈਆਂ ਨੇ, ਸਰਕਾਰਾਂ ਸਾਨੂੰ ਉਹ ਜ਼ਮੀਨਾਂ ਦੇਣ, ਅਸੀਂ ਉੱਥੇ ਖੁੱਲੀ ਚਾਰਗਾਹ ਬਣਾਵਾਂਗੇ, ਹੈਨਾ। ਜਿਵੇਂ ਚਰਾਗ ਹੁੰਦੀ ਸੀ ਅੱਗੇ ਆਪਣੇ ਪਿੰਡਾਂ 'ਚ, ਸਾਂਝੀ ਥਾਂ ਛੱਡੀ ਆ ਵੀ ਪਸ਼ੂ ਛੱਡ ਦੋ ਉੱਥੇ ਚਰਿਆ ਹੁਣ, ਕਿ ਉਵੇਂ ਉੱਥੇ ਉਹ ਚਰਾਂਦ ਬਣਾਈ ਜਾਵੇ ਤੇ ਲਿਆ ਕੇ ਗਊਆਂ ਉੱਥੇ ਛੱਡੀਆਂ ਜਾਣ, ਉੱਥੇ ਰੱਖ ਰਖਾਵ ਹੋਵੇ। ਇਹਦੇ ਲਈ ਪੰਜਾਬ ਦੇ ਵਿੱਚ ਇੱਕ ਅੰਦੋਲਨ ਛੇੜੇ ਵਿਸ਼ਵ ਹਿੰਦੂ ਪ੍ਰੀਸ਼ਦ, ਅਸੀਂ ਉਹਦਾ ਸਾਥ ਦਿਆਂਗੇ। ਸਹੀ ਹੈ। ਕਮਾਲ ਹੈ ਜਨਾਬ। ਪੰਜਾਬ 'ਚ ਕਿੰਨਾ ਕੁ ਦਬਦਬਾ ਜੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ। ਸਹੀ ਹੈ। ਪੰਜਾਬ ਦੇ ਵਿੱਚ ਕਿੰਨੇ ਕੁ ਉਹਨਾਂ ਦੇ ਮੈਂਬਰ ਨੇ ਜੀ। ਪੰਜਾਬ ਦੇ ਵਿੱਚ ਕੀ, ਜੇ ਪੰਜਾਬ ਦੇ ਹਵਾਲੇ ਨਾਲ ਸਮਝਣਾ ਹੋਵੇ, ਤੁਸੀਂ ਕਿਸਾਨ ਜਥੇਬੰਦੀਆਂ ਨਾਲ ਰਾਬਤਾ ਕਰਦੇ, ਤੁਸੀਂ SGPC ਨਾਲ ਰਾਬਤਾ ਕਰਦੇ, ਤੁਸੀਂ ਹੋਰ ਧਾਰਮਿਕ ਮੰਦਰ ਕਮੇਟੀਆਂ ਨੇ, ਟਰਸਟ ਨੇ, ਉਹਨਾਂ ਨਾਲ ਰਾਬਤਾ ਕਰਦੇ, ਤੁਸੀਂ ਹੋਰ ਨਹੀਂ ਤਾਂ ਜਿਹੜੇ ਗਊ ਰੱਖਿਆ ਲਈ ਜਾਣੇ ਜਾਂਦੇ ਨੇ, ਉੱਕਾ ਭਾਈਚਾਰਾ, ਉਹਨਾਂ ਤੱਕ ਪਹੁੰਚ ਕਰ ਲੈਂਦੇ। ਤੁਸੀਂ ਕਰਦੇ, ਜੇ ਤੁਸੀਂ ਪੰਜਾਬ ਦੀ ਤਸਵੀਰ ਦੇ ਹਵਾਲੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਹੁੰਦੇ। ਰਾਜਨੀਤੀ ਲੱਭਦੇ ਹੋ ਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਅਮਿਤ ਸ਼ਾਹ ਦਾ ਨਾਂ ਲੈਣ ਤੋਂ ਬਾਅਦ ਵੀ ਬੀਜੇਪੀ ਨੇ ਸਾਨੂੰ ਅਜੇ ਸਟੇਜ ਤੇ ਨਹੀਂ ਚੜਾਇਆ, ਇਸ ਲਈ ਪਾਇਆ ਵਿਸ਼ਵ ਹਿੰਦੂ ਪ੍ਰੀਸ਼ਦ ਚੜਨਾ। ਕਿ ਬੀਜੇਪੀ 'ਚ ਥਾਂ ਲੱਭ ਰਹੀ ਹੈ ਬੀਬੀ ਨਵਜੋਤ ਕੌਰ ਸਿੱਧੂ ਆਪਣੇ ਲਈ ਜਾਂ ਨਵਜੋਤ ਸਿੰਘ ਸਿੱਧੂ ਲਈ। ਸੋ ਇਸ ਲਈ ਇਹ ਪੰਜਾਬ ਦੇ ਵਿੱਚ ਨਵਾਂ ਟਕਰਾਅ ਪੈਦਾ ਕਰਨ ਵਾਲੀ ਸਥਿਤੀ ਤਾਂ ਨਹੀਂ ਬਣ ਰਹੀ। ਸਹੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੀ ਚਿੱਠੀ ਤੇ ਕੋਈ ਰਿਐਕਟ, ਕੋਈ ਜਵਾਬ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਉਂਦਾ ਹੈ, ਕੋਈ ਉਹ ਅਗਲਾ ਆਉਂਦੇ ਨਾਲ ਕੋਈ ਸਮਾਗਮ ਰੱਖਦੇ ਨੇ, ਫਿਰ ਤਾਂ ਫਿਕਰਮੰਦੀ ਵਾਲਾ ਪਹਿਲੂ ਆ ਪੰਜਾਬ ਲਈ। ਜੇ ਸੱਚਮੁੱਚ ਬੀਬੀ ਜੀ ਨੂੰ ਗਊਆਂ ਨਾਲ ਪ੍ਰੇਮ ਹੈ ਕਿ ਹਾਂ ਗਊ ਰੱਖਿਅਕ ਬਣਨਾ ਚਾਹੁੰਦੇ ਨੇ, ਫਿਰ ਉਹਦੇ ਲਈ ਰਾਜਨੀਤੀ ਛੱਡ ਕੇ ਸਾਰੀਆਂ ਪੰਜਾਬ ਦੀਆਂ ਸੁਰਦ ਧਿਰਾਂ ਦਾ ਦਰਵਾਜ਼ਾ ਖੜਕਾਉਣਾ ਪੈਣਾ ਕਿ ਆਓ ਸਾਂਝੇ ਤੌਰ ਤੇ। ਕੋਈ ਨਾ ਨਹੀਂ ਕਰੂਗਾ ਇਸ ਮਸਲੇ ਤੇ। ਸਾਰੇ ਚਾਹੁੰਦੇ ਨੇ ਹੱਲ, ਪਰ ਮੂਹਰੇ ਹੋ ਕੇ ਤੁਰਨ ਵਾਲੀ ਕੋਈ ਧਿਰ ਹੋਵੇ ਤੇ ਤੁਰੋ, ਬਿਲਕੁਲ ਮੌਕਾ ਮਿਲ ਜੂ। ਪਰ ਜੇ ਰਾਜਨੀਤਿਕ ਦੀ ਤਲਾਸ਼ ਹੈ, ਫਿਰ ਬੀਬੀ ਜੀ ਗਊ ਰੱਖਿਆ ਦਾ ਮਸਲਾ ਨਹੀਂ। ਤੁਸੀਂ ਆਪਣੀਆਂ ਨਵੀਆਂ ਕੁਰਸੀਆਂ ਕਿਤੇ ਥਾਂ ਰੱਖ ਕੇ ਉਹਨਾਂ ਤੇ ਬੈਠਣ ਦੇ ਲਈ ਕਾਹਲੇ ਹੋ, ਤੇ ਉਹ ਤੁਸੀਂ ਬੀਜੇਪੀ ਦੀ ਸਟੇਜ ਤੇ ਲੱਭ ਰਹੇ ਹੋ ਤਾਂ। ਜੀ ਸਹੀ ਆ।